ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 12 ਤਰੀਕ ਆ, ਦਿਨ ਬੁੱਧਵਾਰ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਪਡੇਟ ਕੈਲੀਫੋਰਨੀਆ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0573। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੈਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਕੁਝ ਸਮਾਂ ਪਹਿਲਾਂ US ਦੀ ਜਿਹੜੀ ਕਾਂਗਰਸ ਆ, ਉਸ ਨੇ ਜਿਹੜਾ ਫੈਡਰਲ ਗਵਰਨਮੈਂਟ ਨੂੰ ਸ਼ਟਡਾਊਨ ਨੂੰ ਓਪਨ ਕਰਨ ਵਾਲਾ ਜਿਹੜਾ ਬਿੱਲ ਆ ਉਹ ਸਾਈਨ ਕਰ ਦਿੱਤਾ ਹੈਗਾ। ਤੇ ਇਸ ਸੰਬੰਧ ਦੇ ਵਿੱਚ ਜਿਹੜਾ ਹੁਣ ਉਹ ਬਿੱਲ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਡੈਸਕ ਦੇ ਉੱਤੇ ਚਲੇ ਜਾਊਗਾ ਤੇ ਉਹ ਸਾਈਨ ਕਰ ਦਊਗੇ ਤੇ ਉਹ ਤੋਂ ਬਾਅਦ ਆਫੀਸ਼ੀਅਲੀ ਜਿਹੜੀ ਗਵਰਨਮੈਂਟ ਆ ਉਹ ਰੀਓਪਨ ਹੋ ਜਾਊਗੀ। ਕੁਛ ਚੀਜ਼ਾਂ ਜਿਹੜੀਆਂ ਆ, ਕੁਛ ਸਮਾਂ ਲੱਗੂਗਾ ਐਵਰੀਥਿੰਗ ਨਾਰਮਲ ਹੋਣ ਦੇ ਲਈ। 900 ਦੇ ਕਰੀਬ ਜਿਹੜੀਆਂ ਫਲਾਈਟਸ ਆ USA ਦੇ ਵਿੱਚ ਅੱਜ ਕੈਂਸਲ ਹੋਈਆਂ ਇੱਕ ਦਿਨ ਦੇ ਵਿੱਚ, ਕਿਉਂਕਿ ਜਿਹੜੇ 에ਅਰ ਟ੍ਰੈਫਿਕ ਕੰਟਰੋਲਰ ਸਟਾਫਿੰਗ ਪ੍ਰੋਬਲਮ ਆ ਬੜੇ ਘੱਟ ਸੀਗੇ। ਸਨੈਪ ਦੇ ਜਿਹੜੇ ਰੈਸੀਪੀਐਂਟਸ ਹੈਗੇ ਆ, ਜਿਹੜੇ ਸਨੈਪਸ ਦਾ ਪ੍ਰੋਗਰਾਮ ਯੂਜ਼ ਕਰਦੇ ਹੈਗੇ ਆ, ਉਹ ਹਜੇ ਵੀ ਕਹਿੰਦੇ ਵੀ ਲਟਕਦਾ ਹੀ ਆ, ਲਿੰਬੋ ਦੇ ਵਿੱਚ ਆ। ਸੁਪਰੀਮ ਕੋਰਟ ਨੇ ਇਹ ਕਿਹਾ ਵੀ ਜਿਹੜੀ ਪੇਮੈਂਟਸ ਆ ਉਹ ਹੋਲਡ ਤੇ ਰੱਖਣੀਆਂ ਚਾਹੀਦੀਆਂ ਹੈਗੀਆਂ ਆ। ਇਸੇ ਤਰ੍ਹਾਂ ਜਿਹੜੇ ਡੈਮੋਕ੍ਰੇਟ ਐਡਲੀਟਾ ਗ੍ਰਿਜ਼ਲਵਾ ਜੋ ਆ, ਉਸ ਨੂੰ ਫਾਈਨਲੀ ਸਹੁੰ ਚੁਕਾ ਦਿੱਤੀ ਗਈ ਆ 50 ਦਿਨਾਂ ਤੋਂ ਬਾਅਦ, ਜਦੋਂ ਤੋਂ ਉਹ ਜਿੱਤੀ ਸੀ। ਅੱਜ ਉਹਦੀ ਜਿਹੜੀ ਆ ਸਵੀਰਿੰਗ ਇਨ ਜਿਹੜੀ ਸੈਰਾਮਨੀ ਆ ਉਹ ਹੋਈ ਹੈਗੀ ਆ ਜੀ। ਸੋ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਮਾ ਸਮਾਂ ਜਿਹੜੀ ਸਰਕਾਰ ਆ ਉਹ ਸ਼ਟਡਾਊਨ ਰਹੀ ਆ। ਸੋ 43ਵਾਂ ਦਿਨ ਸੀਗਾ, ਕਹਿ ਸਕਦੇ ਵੀ 43 ਦਿਨ ਦੇ ਲਈ ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਬੰਦ ਰਹੀ। 209 ਦੇ ਮੁਕਾਬਲੇ 222 ਵੋਟਾਂ ਹੱਕ ਦੇ ਵਿੱਚ ਜਿਹੜੀਆਂ ਉਹ ਪਈਆਂ ਤੇ ਗਵਰਨਮੈਂਟ ਸ਼ਟਡਾਊਨ ਆ ਉਸ ਨੂੰ ਖੋਲ੍ਹਣ ਦੇ ਲਈ ਹਾਊਸ ਨੇ ਜਿਹੜੀ ਮਨਜ਼ੂਰੀ ਆ ਉਹ ਦੇ ਦਿੱਤੀ ਆ। ਰਾਸ਼ਟਰਪਤੀ ਟਰੰਪ ਬਹੁਤ ਹੀ ਜਲਦ ਇਸ ਦੇ ਉੱਤੇ ਜਿਹੜੇ ਉਹ ਸਾਈਨ ਹੁਣ ਕਰ ਸਕਦੇ ਹੈਗੇ ਆ। ਸੋ ਇਹ ਜਿਹੜੀ ਵੋਟ ਆ, ਸਭ ਤੋਂ ਪਹਿਲਾਂ ਜਿਹੜੀ ਸੈਨੇਟ ਦੇ ਵਿੱਚ ਜਦ 8 ਡੈਮੋਕ੍ਰੇਟਸ ਆ ਰਿਪਬਲਿਕਨਸ ਦੇ ਨਾਲ ਜੁੜੇ, ਤਾਂ ਉਦੋਂ ਉੱਥੋਂ ਜਿਹੜਾ ਮੇਨ ਸਟੇਲਮੇਟ ਬਣਿਆ ਪਿਆ ਸੀ ਉਹ ਟੁੱਟਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਪਰਸੋਂ ਤੋਂ ਬਾਅਦ 'ਚ ਅੱਜ ਜਿਹੜੀ ਇਸ ਦੇ ਉੱਤੇ ਵੋਟ ਆ ਉਹ ਕਰਵਾ ਲਈ ਗਈ ਤੇ ਇਸ ਦੇ ਵਿੱਚ 222 ਵੋਟਾਂ ਹੱਕ 'ਚ ਪੈ ਕੇ ਸਿੰਪਲ ਮੈਜੋਰਟੀ ਦੇ ਨਾਲ ਇਹ ਪਾਸ ਹੋ ਚੁੱਕਾ ਆ। ਜਿਹੜੇ ਬਹੁਤੇ ਹਾਊਸ ਦੇ ਡੈਮੋਕ੍ਰੇਟਸ ਆ ਉਹਨਾਂ ਨੇ ਇਸ ਲੈਜਿਸਲੇਸ਼ਨ ਦਾ ਵਿਰੋਧ ਕੀਤਾ, ਕਿਉਂਕਿ ਇਸ ਦੇ ਵਿੱਚ ਜਿਹੜੀਆਂ ਹੈਲਥ ਕੇਅਰ ਦੇ ਕ੍ਰੈਡਿਟਸ ਆ, ਅਫੋਰਡੇਬਲ ਹੈਲਥ ਕੇਅਰ ਜੋ ਐਕਸਪਾਇਰ ਹੋ ਰਹੀਆਂ ਸੀ ਸਬਸਿਡੀਜ਼, ਉਸ ਦੇ ਬਾਰੇ ਕੋਈ ਚਰਚਾ ਨਹੀਂ ਸੀ। ਜਿਹੜੇ ਸੈਨੇਟਰਸ ਆ, ਰਿਪਬਲਿਕਨ ਸੈਨੇਟਰਸ ਆ, ਉਹਨਾਂ ਨੇ ਭਰੋਸਾ ਦਵਾਇਆ ਸੀ ਉਹ 8 ਸੈਨੇਟਰਸ ਨੂੰ ਵੀ ਇਸ ਦੇ ਉੱਤੇ ਵੱਖਰੀ ਵੋਟ ਜਿਹੜੀ ਉਹ ਕਰਾਉਣਗੇ। ਇਹ ਹੁਣ ਹੁੰਦੀ ਆ, ਨਹੀਂ ਹੁੰਦੀ ਜਾਂ ਕਦੋਂ ਹੁੰਦੀ ਆ, ਇਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਸੋ ਇਹ ਜਿਹੜਾ ਸਟਾਪ ਗੈਪ ਫੰਡਿੰਗ ਆ ਉਹ ਇਸ ਨੂੰ ਜਿਹੜੀ ਆ ਉਹ ਕਰ ਦਿੱਤੀ ਗਈ। ਤਕਰੀਬਨ 9:45 ਵਜੇ ਕਹਿੰਦੇ ਵੀ ਓਵਲ ਆਫਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਇਸ ਬਿੱਲ ਦੇ ਉੱਤੇ ਸਾਈਨ ਜਿਹੜੇ ਉਹ ਕਰਨਗੇ। ਹਾਊਸ ਦੇ ਵਿੱਚ ਜਿਹੜੇ 6 ਡੈਮੋਕ੍ਰੇਟਸ ਆ ਉਹਨਾਂ ਨੇ ਹਾਂ ਦੇ ਵਿੱਚ ਵੋਟ ਪਾਈ ਤੇ ਜਿਹੜੇ 2 ਰਿਪਬਲਿਕਨਸ ਆ ਉਹਨਾਂ ਨੇ ਨਾ ਦੇ ਵਿੱਚ ਅੱਜ ਦੇ ਇਸ ਜਿਹੜੇ ਬਿੱਲ ਦੇ ਉੱਤੇ ਵੋਟ ਪਾਈ ਹੈਗੀ ਹੈ। ਰਿਪਰੈਜ਼ੈਂਟੇਟਿਵ ਥਾਮਸ ਮੇਸੀ ਤੇ ਗ੍ਰੈਗ ਸਟੀਬੂ ਜਿਹੜੇ ਆ ਇਹ ਰਿਪਬਲਿਕਨ, ਉਹਨਾਂ ਨੇ ਨਾ ਕੀਤੀ ਆ ਤੇ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਜੈਰਡ ਗੋਲਡਨ, ਐਡਮ ਗ੍ਰੇ, ਮੈਰੀ ਗਲੋਸਨਕੈਂਪ, ਪ੍ਰੀਜ਼, ਡੌਨ ਡੇਵਿਸ, ਹੈਨਰੀ ਕਿਊਲਰ ਤੇ ਟੌਮ ਸੂਜ਼ੀ, ਉਹਨਾਂ ਨੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾਈ ਆ। ਇਹ ਜਿਹੜੇ 6 ਲਾਅ ਮੇਕਰਸ ਆ ਰਿਪਬਲਿਕਨ ਪਾਰਟੀ ਦੇ, ਸਾਰੀਆਂ ਸਵਿੰਗ ਡਿਸਟ੍ਰਿਕਟਸ ਦੇ
ਵਿੱਚ ਆਉਂਦੇ ਆ। ਜਿਹੜਾ ਐਡਮ ਗਰੇ ਤਾਂ ਆਪਣੇ ਇੱਥੇ ਬਿਲਕੁਲ ਜਿਹੜਾ ਲਾਸ ਵੈਗਸ ਵਾਲਾ ਇਲਾਕਾ ਆ ਉਹ ਵਾਲੇ ਪਾਸੇ ਦਾ ਜਿਹੜਾ ਖਾਸ ਕਰਕੇ ਰਿਪਰੈਜ਼ੈਂਟੇਟਿਵ ਜਿਹੜਾ ਉੱਥੇ ਦੇਖਿਆ ਜਾਂਦਾ ਹੈਗਾ ਆ। ਸੋ ਇਹਦੇ ਵਿੱਚ ਜਿਹੜੀ ਉਹ ਵੋਟ ਪਈ ਆ ਤੇ ਹੁਣ ਸ਼ਟ ਡਾਊਨ ਜਿਹੜਾ ਉਹ ਖਤਮ ਹੋ ਜਾਊਗਾ। ਸੋ ਹੁਣ ਤੋਂ ਤਕਰੀਬਨ ਹਰਜੋਤ ਸਿੰਘ ਜੀ 1 ਘੰਟੇ ਬਾਅਦ ਜਿਹੜਾ ਸ਼ਟ ਡਾਊਨ ਆ ਉਹ ਇੱਕ ਹਿਸਾਬ ਦੇ ਨਾਲ ਖਤਮ ਹੋ ਜਾਊਗਾ। ਉਧਰ ਹਾਊਸ ਦੇ ਜਿਹੜੇ ਮਾਈਨੋਰਟੀ ਲੀਡਰ ਆ ਹਕੀਮ ਜੈਫਰੀਜ਼, ਉਹਨਾਂ ਨੇ ਫਲੋਰ ਦੇ ਉੱਤੇ ਸਪੀਚ ਦਿੰਦੇ ਹੋਏ ਕਿਹਾ ਵੀ ਫਾਈਟ ਇਜ਼ ਨਾਟ ਓਵਰ, ਵੀ ਇਹ ਲੜਾਈ ਖਤਮ ਨਹੀਂ ਹੋਈ। ਅਫੋਰਡੇਬਲ ਹੈਲਥ ਕੇਅਰ ਦੇ ਲਈ ਜਿਹੜਾ ਫਾਈਟ ਕਰਨਾ ਆ ਉਹ ਅਸੀਂ ਨਹੀਂ ਛੱਡਾਂਗੇ। ਕਾਸਟ ਆਫ ਲਿਵਿੰਗ ਅਫੋਰਡੇਬਿਲਿਟੀ ਦੇ ਉੱਤੇ ਵੀ ਸਾਡੀ ਜਿਹੜੀ ਲੜਾਈ ਆ ਉਹ ਜਾਰੀ ਜਿਹੜੀ ਉਹ ਰਹੂਗੀ। ਸੋ ਕਹਿੰਦੇ ਵੀ ਚਾਹੇ ਰਿਪਬਲਿਕਨਸ ਹੁਣ ਡਿਸਾਈਡ ਕਰਦੇ ਆ ਵੀ ਅਫੋਰਡੇਬਲ ਕੇਅਰ ਐਕਟ ਟੈਕਸ ਕ੍ਰੈਡਿਟ ਨੂੰ ਇਸ ਸਾਲ ਵਧਾਉਣਾ ਆ ਜਾਂ ਨਹੀਂ, ਪਰ ਅਗਲੇ ਸਾਲ ਕਹਿੰਦੇ ਵੀ ਜਿਹੜੇ ਲੋਕ ਆ ਅਮਰੀਕਨ ਪੀਪਲ ਆ ਉਹ ਰਿਪਬਲਿਕਨਸ ਨੂੰ ਇਹਨਾਂ ਦੀਆਂ ਜੌਬ ਤੋਂ ਬਾਹਰ ਕਰ ਦੇਣਗੇ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਸ਼ਟਡਾਊਨ ਦੀ ਬਲੇਮ ਗੇਮ ਇੱਕ ਦੂਜੇ ਦੇ ਉੱਤੇ 43 ਦਿਨ ਚੱਲਦੀ ਰਹੀ ਤੇ ਇਵੈਂਚੁਅਲੀ ਜਿਹੜੀ ਸ਼ਟਡਾਊਨ ਆ ਉਹ ਹੁਣ ਖਤਮ ਹੋਊਗੀ। ਪਰ ਇਹੀ ਗੁੱਥਮ ਗੁੱਥਾ ਹਰਜੋਤ ਸਿੰਘ ਜੀ ਆਉਣ ਵਾਲੇ ਜਿਹੜੇ ਜਨਵਰੀ ਮਹੀਨੇ ਦੇ ਵਿੱਚ ਫੇਰ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲ ਸਕਦਾ ਹੈ, ਕਿਉਂਕਿ ਇਹ ਜਿਹੜੀ ਆ ਲੰਮੇ ਸਮੇਂ ਦੀ ਅਜੇ ਫੰਡਿੰਗ ਨਹੀਂ, ਕੁਛ ਸਮੇਂ ਦੀ ਜਿਹੜੀ ਫੰਡਿੰਗ ਇਸ ਦੇ ਵਿੱਚ ਮੁਕਰਰ ਕੀਤੀ ਗਈ ਹੈਗੀ ਆ ਜੀ। ਡੈਮੋਕ੍ਰੇਟ ਐਡਲੀਟਾ ਗ੍ਰਿਜ਼ਲਵਾ ਜੋ ਪਹਿਲਾਂ ਮੈਂ ਖਬਰ ਸਾਂਝੀ ਕਰ ਚੁੱਕਾ ਹਾਂ, 7 ਹਫ਼ਤਿਆਂ ਬਾਅਦ ਉਹਨੂੰ ਜਿਹੜੀ ਸਹੁੰ ਆ ਉਹ ਚੁਕਾਈ ਗਈ ਹੈ, ਕਿਉਂਕਿ ਇੱਕ ਬਹੁਤ ਵੱਡਾ ਇਸ਼ੂ ਬਣਿਆ ਸੀ ਵੀ 8 ਲੱਖ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਜਦੋਂ ਵੋਟ ਜਿੱਤ ਚੁੱਕੀ ਹੈ ਤੇ ਉਸ ਨੂੰ ਕਿਉਂ ਨਹੀਂ ਸਹੁੰ ਚੁਕਾਈ ਜਾ ਰਹੀ ਹੈਗੀ। ਜੌਨਸਨ ਨੇ ਕੋਈ ਰੀਜ਼ਨ ਨਹੀਂ ਦਿੱਤਾ ਸੀ ਵੀ ਲੇਟ ਕਿਉਂ ਹੋਏ ਹੈਗੇ ਆ, ਪਰ ਫਾਈਨਲੀ ਜਿਹੜੀ ਆ ਉਸ ਨੂੰ ਸਹੁੰ ਚੁਕਾ ਦਿੱਤੀ ਗਈ ਹੈਗੀ ਆ। ਜੀਓਪੀ ਲੀਡਰ ਨੇ ਨੋਟ ਕੀਤਾ ਵੀ 2021 ਦੇ ਵਿੱਚ ਜਿਹੜੇ ਸਾਬਕਾ ਹਾਊਸ ਸਪੀਕਰ ਨੈਂਸੀ ਪੈਲੋਸੀ ਸੀ, ਕੈਲੀਫੋਰਨੀਆ ਡੈਮੋਕ੍ਰੇਟ ਸੀ, ਉਹਨਾਂ ਨੇ 25 ਦਿਨ ਇੱਕ ਰਿਪਬਲਿਕਨ ਰਿਪਰੈਜ਼ੈਂਟੇਟਿਵ ਹੁਲੀਆ ਲੈਟਲੋ ਜੋ ਲੁਜ਼ੀਆਨਾ ਦੀ ਸੀ ਉਸ ਨੂੰ ਸਹੁੰ ਚੁਕਾਉਣ ਦੇ ਲਈ ਲਾਏ ਸੀਗੇ। ਤੇ ਇਸੇ ਤਰ੍ਹਾਂ ਡੈਮੋਕ੍ਰੇਟਸ ਨੇ ਇਹ ਕਿਹਾ ਵੀ 2 ਫਲੋਰੀਡਾ ਦੇ ਰਿਪਬਲਿਕਨਸ ਉਹਨਾਂ ਨੂੰ ਜਿਹੜੀ ਸਹੁੰ ਆ ਇਸ ਸਾਲ ਜਦੋਂ ਚੁਕਾਈ ਗਈ ਸੀ ਅਪ੍ਰੈਲ 2 ਨੂੰ, ਇਹ ਡੇ ਆਫਟਰ ਦੇ ਵਨ ਦਾ ਸਪੈਸ਼ਲ ਇਲੈਕਸ਼ਨ। ਸੋ ਇਹ ਇੱਕ ਵੱਡਾ ਇਸ਼ੂ ਬਣਿਆ ਹੋਇਆ ਸੀ, ਪਰ ਅੱਜ ਜੋ ਐਰੀਜ਼ੋਨਾ ਦੀ ਨਵੀਂ ਇਲੈਕਟਡ ਜਿਹੜੀ ਕਾਂਗਰਸ ਵੂਮਨ ਆ ਉਸ ਨੂੰ ਸਹੁੰ ਚੁਕਾ ਦਿੱਤੀ ਗਈ ਹੈ ਜੀ। ਐਪਸਟੀਨ ਫਾਈਲਸ ਦੇ ਵਿੱਚੋਂ ਜਿਹੜੀਆਂ ਕਮੇਟੀ ਦੇ ਕੋਲ ਹਰਜੋਤ ਸਿੰਘ ਜੀ ਫਾਈਲ ਸੀਗੀਆਂ ਉਹਦੇ ਵਿੱਚ ਜਿਹੜੀ ਟਰੰਪ ਹੋਣਾ ਬਾਬਤ ਈਮੇਲਾਂ ਆ ਉਸ ਨੇ ਵੀ ਅੱਜ ਬਹੁਤ ਜ਼ਿਆਦਾ ਕਹਿ ਸਕਦੇ ਆ ਵੀ ਖਬਰਾਂ ਜਿਹੜੀਆਂ ਉਹ ਖੱਟਦੀ ਰਹੀ ਆ। ਉਧਰ ਐਪਸਟੀਨ ਫਾਈਲਸ ਨੂੰ ਪੇਸ਼ ਕਰਨ ਦੇ ਲਈ ਜਿਹੜਾ ਬਾਈ ਪਾਰਟੀਜ਼ਨ ਇੱਕ ਬਿੱਲ ਸੀ ਉਸ ਦੇ ਉੱਤੇ 218ਵਾਂ ਸਿਗਨੇਚਰ ਉਹ ਆ ਚੁੱਕਾ ਆ। ਟਰੰਪ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਜਿਹੜੀ ਲੌਰਨ ਬੋਬਰਟ ਆ ਉਹਨੂੰ ਵੀ ਜਿਹੜਾ ਉਹ ਆਖਿਆ ਵੀ ਭਾਈ ਤੂੰ ਆਪਣੀ ਜਿਹੜੀ ਸਿਗਨੇਚਰ ਯੈਸ ਨੂੰ ਨੋ ਦੇ ਵਿੱਚ ਕਰ ਦੇ, ਪਰ ਉਹ ਜਿਹੜੀ ਉਹਨਾਂ ਦੀ ਗੱਲ ਮੰਨੀ ਨਹੀਂ। ਸੋ ਪਰ ਜਿਹੜੀ ਨਵੀਂ ਜਿਹੜੀ ਹੁਣੇ ਜਿਹਨੇ ਸਹੁੰ ਚੁੱਕੀ ਆ ਉਸ ਨੇ 218ਵਾਂ ਸਿਗਨੇਚਰ ਕਰਕੇ ਜਿਹੜੀ ਇਸ ਬਿੱਲ ਨੂੰ ਇਸ ਮੋਸ਼ਨ ਨੂੰ ਜਿਹੜਾ ਉਹ ਅੱਗੇ ਵਧਾ ਦਿੱਤਾ ਆ। ਸੋ ਇਹਦੇ ਨਾਲ ਹੁਣ ਇਹ ਹੋਊਗਾ ਵੀ ਵਾਈਟ ਹਾਊਸ ਜਿਸ ਨੂੰ ਅਪੋਜ਼ ਕਰ ਰਿਹਾ ਆ ਉਹਦੇ ਵਿੱਚੋਂ ਉਹ ਜਿਹੜੀਆਂ ਫਾਈਲਸ ਆ ਉਹ ਹੁਣ ਜਨਤਕ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਆ। ਪਰ ਮੈਜੋਰਟੀ ਦੀਆਂ ਫਾਈਲਸ ਜਿਹੜੀਆਂ FBI ਤੇ ਡਿਪਾਰਟਮੈਂਟ ਆਫ ਜਸਟਿਸ ਦੇ ਕੋਲ ਐਪਸਟੀਨ ਮਾਮਲੇ ਦੇ ਵਿੱਚ ਰੱਖੀਆਂ ਪਈਆਂ ਆ, ਉਹ ਅਜੇ ਵੀ ਜਿਹੜੇ ਟਰੰਪ ਹੋਣਾ ਦਾ DOJ ਤੇ FBI ਆ ਉਹ ਜਨਤਕ ਕਰਨ ਤੋਂ ਇਨਕਾਰੀ ਜਿਹੜੇ ਉਹ ਹੈਗੇ ਆ। ਸੋ ਗਵਰਨਮੈਂਟ ਤੇ ਸ਼ਟਡਾਊਨ ਅਫੋਰਡੇਬਿਲਿਟੀ ਨੂੰ ਛੱਡਦੇ ਹੋਏ ਟਰੰਪ ਹੋਣਾ ਨੇ ਅੱਜ ਸਾਰਾ ਜਿਹੜਾ ਜ਼ੋਰ ਇਸੇ ਚੀਜ਼ ਦੇ ਉੱਤੇ ਲਾਇਆ ਵੀ ਇਹ ਜਿਹੜੀਆਂ ਫਾਈਲਸ ਆ ਕਿਸੇ ਨਾ ਕਿਸੇ ਤਰੀਕੇ ਜਿਹੜੀਆਂ ਨਾ ਹੀ ਜਨਤਕ ਹੋਣ, ਪਰ 218ਵਾਂ ਸਿਗਨੇਚਰ ਇਸ ਦੇ ਉੱਤੇ ਡਿਸਚਾਰਜ ਪਟੀਸ਼ਨ ਦੇ ਉੱਤੇ ਹੋ ਚੁੱਕਾ ਆ। ਇਹਨਾਂ ਦੇ ਵਿੱਚੋਂ ਕੁਝ ਅਜਿਹੇ ਵੀ ਰਿਪਰੈਜ਼ੈਂਟੇਟਿਵ ਹੈਗੇ ਆ ਜਿਹੜੇ ਹੁਣ ਗਵਰਨਰ ਜਾਂ ਹੋਰ ਅਹੁਦਿਆਂ ਦੇ ਲਈ ਚੁਣੇ ਜਾ ਚੁੱਕੇ ਆ। ਸੋ ਉਹਦੇ ਵਿੱਚ ਕਈਆਂ ਦਾ ਸਵਾਲ ਸੀਗਾ ਵੀ ਹੁਣ ਉਹਨਾਂ ਸਾਈਨਸ ਦਾ ਕੀ ਬਣੂਗਾ, ਕੀ ਉਹ ਗਿਣੇ ਜਾਣਗੇ ਜਾਂ ਉਹ ਰਹਿ ਜਾਣਗੇ। ਸੋ ਇਹ ਪਟੀਸ਼ਨ ਜਿਨ੍ਹਾਂ ਨੇ ਪੇਸ਼ ਕੀਤੀ ਉਹਨਾਂ ਨੇ ਕਿਹਾ ਵੀ ਜਿਹਦਾ ਇੱਕ ਵਾਰੀ ਇਸੇ ਵਿੱਚ ਹਾਂ ਸਿਗਨੇਚਰ ਹੋ ਗਿਆ ਆ, ਚਾਹੇ ਉਹਨਾਂ ਦੀ ਬਾਅਦ 'ਚ ਡੈਥ ਵੀ ਹੋ ਜਾਵੇ, ਉਹ ਇਲੈਕਸ਼ਨ ਹਾਰ ਜਾਣ ਜਾਂ ਉਹ ਨਾ ਵੀ ਰਹਿਣ, ਅਸਤੀਫਾ ਵੀ ਦੇ ਦੇਣ, ਤਾਂ ਵੀ ਉਹ ਸਿਗਨੇਚਰ ਜਿਹੜੇ ਉਹ ਮੰਨੇ ਜਾਣਗੇ। ਸੋ ਇਹ ਜਿਹੜੀ ਡਿਸਚਾਰਜ ਪਟੀਸ਼ਨ ਆ ਉਹ ਐਪਸਟੀਨ ਫਾਈਲਸ ਦੇ ਮਾਮਲੇ ਦੇ ਵਿੱਚ ਬਰਕਰਾਰ ਰਹੇਗੀ। ਸੋ ਜਿੰਨੇ ਨੰਬਰ ਚਾਹੀਦੇ ਸੀਗੇ ਉਹ ਹੁਣ ਇਸ ਪਟੀਸ਼ਨ ਦੇ ਲਈ ਜਿਹੜੀ ਬਾਈ ਪਾਰਟੀਜ਼ਨ ਪਟੀਸ਼ਨ ਆ ਉਸ ਦੇ ਵਿੱਚ ਪੂਰੀ ਹੋ ਚੁੱਕੀ ਆ।
ਅਗਲੀ ਖਬਰ ਵੱਲ ਚਲੀਏ। ਅੱਜ ਫਿਰ ਵਾਈਟ ਹਾਊਸ ਨੇ ਕਨਫਰਮ ਕੀਤਾ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਜਿਹੜੀ $2,000 ਉਹਨਾਂ ਪਰਿਵਾਰਾਂ ਨੂੰ ਪੈਸੇ ਦੇਣ ਦੀ ਜਿਹੜੇ ਟੈਰਿਫ ਤੋਂ ਇਕੱਠੇ ਹੋਏ ਆ ਉਹਦੀ ਕਮਿਟਮੈਂਟ ਉਸੇ ਤਰ੍ਹਾਂ ਜਾਰੀ ਹੈਗੀ ਆ। ਵਾਈਟ ਹਾਊਸ ਦੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਅਸੀਂ ਜਿਹੜੀ ਪਲਾਨ ਆ ਉਹ ਤਿਆਰ ਕਰ ਰਹੇ ਆ ਵੀ ਕਿਸ ਤਰ੍ਹਾਂ ਜਿਹੜੇ ਪੈਸੇ ਆ ਉਹ ਲੋਕਾਂ ਨੂੰ ਦਿੱਤੇ ਜਾਣ। ਪ੍ਰੈਜ਼ੀਡੈਂਟ ਉਹਨਾਂ ਨੇ ਇਹ ਕਲੀਅਰ ਕੀਤਾ ਆ ਵੀ ਮੈਂ ਇਹ ਚਾਹਨਾ ਆ ਵੀ ਬਿਲਕੁਲ ਇਹ ਹੈਪਨ ਹੋਵੇ। ਕੈਰੋਲਿਨ ਲਵੇਟ ਉਹਨਾਂ ਨੇ ਰਿਪੋਰਟਰਸ ਨੂੰ ਅੱਜ ਦੱਸਿਆ ਵੀ ਇਕਨੋਮਿਕ ਐਡਵਾਈਜ਼ਰਸ ਆ ਉਹ ਇਸ ਵੱਲ ਦੇਖ ਰਹੇ ਆ ਵੀ ਕਿਸ ਤਰ੍ਹਾਂ ਆਪਾਂ ਇਹ ਮਨੀ ਜਿਹੜਾ ਆ ਡਿਸਟ੍ਰੀਬਿਊਟ ਕਰ ਸਕਦੇ ਆ ਤੇ ਕਿਹੜੀਆਂ ਕੰਡੀਸ਼ਨਸ ਲਾਈਆਂ ਜਾਣ। ਟੈਕਸ ਡਿਕਰੀਜ਼ ਕਰਨ ਦੇ ਲਈ ਪ੍ਰੈਜ਼ੀਡੈਂਟ ਉਹਨਾਂ ਦੇ ਏਜੰਡੇ ਦੇ ਉੱਤੇ ਆਲਰੇਡੀ ਨੋ ਟੈਕਸ ਔਨ ਟਿਪਸ, ਨੋ ਟੈਕਸ ਔਨ ਓਵਰਟਾਈਮ, ਨੋ ਟੈਕਸ ਔਨ ਸੋਸ਼ਲ ਸਿਕਿਉਰਿਟੀ, ਡਿਡਕਟੀਬਲ ਔਨ ਆਟੋ ਲੋਨਸ ਇਹ ਆਲਰੇਡੀ ਕਨਫਰਮ ਹੋ ਚੁੱਕਾ ਹੈ। ਬਸੈਂਟ ਉਹਨਾਂ ਨੇ ਇਹ ਦੱਸਿਆ ਹੈਗਾ। ਜਿਹੜੇ ਲੋਕ ਕਹਿੰਦੇ ਵੀ ਟੈਰਿਫ ਦੇ ਅਗੇਂਸਟ ਆ ਦੇ ਆਰ ਫੂਲਸ, ਵੀ ਆਰ ਦਾ ਰਿਚੈਸਟ ਮੋਸਟ ਰਿਸਪੈਕਟਡ ਕੰਟਰੀ ਇਨ ਦਾ ਵਰਲਡ, ਇਹ ਵਿਦ ਆਲਮੋਸਟ ਨੋ ਇਨਫਲੇਸ਼ਨ, ਇਹ ਜਿਹੜੀ ਸਟੇਟਮੈਂਟ ਆ ਇਹ ਵਾਈਟ ਹਾਊਸ ਵੱਲੋਂ ਆਈ ਆ ਵੀ ਡਿਵੀਡੈਂਟ ਆਫ ਐਟਲੀਸਟ 2000 ਪਰ ਪਰਸਨ ਜਿਹੜਾ ਆ ਉਹ ਲੋਕਾਂ ਨੂੰ ਦਿੱਤੀ ਜਾਊਗੀ। ਹੁਣ ਇਹ ਨਹੀਂ ਪਤਾ ਵੀ ਜਿਹੜੀ ਇਨਕਮ ਆ ਉਹ $75,000 ਤੋਂ ਲੈ ਕੇ $1.5 ਲੱਖ ਤੱਕ ਇੱਕ ਪਰਿਵਾਰ ਦੀ ਜਾਂ $1 ਲੱਖ ਤਾਂ ਉਸ ਤੋਂ ਘੱਟ ਹੋਊਗੀ ਤੇ 150 ਮਿਲੀਅਨ ਅਮਰੀਕਨਸ ਨੂੰ ਇਹਦਾ ਫਾਇਦਾ ਹੋਊਗਾ। ਜਿਹੜੀ $300 ਬਿਲੀਅਨ ਦੀ ਡਿਵੀਡੈਂਡਸ ਉਹਨਾਂ ਨੂੰ ਮਿਲਣਗੇ। ਐਰਕਾ ਯਾਰਕ ਪਾਲਿਸੀ ਐਕਸਪਰਟ ਹੈਗੇ ਟੈਕਸ ਫਾਊਂਡੇਸ਼ਨ ਦੇ, ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਹੈਗਾ। ਬੋਇੰਗ ਨੂੰ ਅੱਜ $28 ਮਿਲੀਅਨ ਪੇ ਕਰਨ ਦੇ ਲਈ ਆਦੇਸ਼ ਦਿੱਤੇ ਗਏ ਆ। 737 ਮੈਕਸ ਕ੍ਰੈਸ਼ ਜਿਹੜਾ ਇਥੀਓਪੀਆ ਦੇ ਵਿੱਚ ਹੋਇਆ ਸੀ ਉਸ ਦੇ ਨਾਲ ਇਹ ਸੰਬੰਧਿਤ ਆ। ਸ਼ਿਕਾਗੋ ਦੀ ਇੱਕ ਜਿਊਰੀ ਜਿਹੜੀ ਫੈਡਰਲ ਕੋਰਟ ਦੇ ਵਿੱਚ ਬੈਠੀ ਸੀ ਉਹਨਾਂ ਨੇ ਬੋਇੰਗ ਨੂੰ ਇਹ ਆਦੇਸ਼ ਦਿੱਤੇ ਹੈਗੇ ਆ। ਯੂਨਾਈਟਿਡ ਨੇਸ਼ਨ ਇਨਵਾਇਰਮੈਂਟਲ ਵਰਕਰ ਜਿਹੜੇ ਆ ਉਹ ਮਾਰੇ ਗਏ ਸੀ 2019 ਦੇ ਇਸ ਕ੍ਰੈਸ਼ ਦੇ ਵਿੱਚ। ਇਹ ਜਿਹੜਾ ਵਰਡਿਕਟ ਆ ਅਵਾਰਡ ਕੀਤਾ ਗਿਆ ਸ਼ਿਖਾ ਗਰਗ, ਇੱਕ ਜਿਸ ਦੀ ਮੌਤ ਹੋਈ ਸੀ, ਉਸ ਦੇ ਪਰਿਵਾਰ ਨੂੰ ਜਿਹੜੀ ਆ ਮਨੀ ਦੇਣ ਦੇ ਲਈ। 346 ਲੋਕਾਂ ਦੀ ਕੁੱਲ ਮੌਤ ਹੋਈ ਸੀ ਇਸ ਇੰਡੋਨੇਸ਼ੀਆ ਦੇ ਵਿੱਚ 2018 ਦੇ ਜਿਹੜੇ ਹਵਾਈ ਹਾਦਸੇ ਦੇ ਵਿੱਚ। ਇੱਕ 2019 ਦੇ ਵਿੱਚ ਵੀ ਹਾਦਸਾ ਹੋਇਆ ਸੀ। ਉਦੋਂ ਹੀ ਜਿਹੜੇ ਬੋਇੰਗ ਦੇ 737 ਮੈਕਸ ਜਹਾਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਬਣਿਆ ਸੀਗਾ। ਸੋ ਇਹ ਜਿਹੜੀ ਡੀਲ ਆ ਹੁਣ ਬਣੀ ਆ ਉਸ ਦੇ ਤਹਿਤ ਸ਼ਿਖਾ ਗਰਗ ਦੇ ਪਰਿਵਾਰ ਨੂੰ $35.85 ਮਿਲੀਅਨ ਜਿਹੜੇ ਆ ਉਹ ਰਿਸੀਵ ਕਰਨਗੇ। ਫੁੱਲ ਵਰਡਿਕਟ ਦੇ ਵਿੱਚ 26% ਨਾਲ ਇੰਟਰਸਟ ਵੀ ਜਿਹੜਾ ਆ ਉਹ ਜੋੜਿਆ ਗਿਆ ਆ। ਬੋਇੰਗ ਨੇ ਜਿਹੜਾ ਉਹ ਕਿਹਾ, ਕਹਿੰਦੇ ਵੀ ਇਸ ਨੂੰ ਉਹ ਅਪੀਲ ਹੁਣ ਨਹੀਂ ਕਰਨਗੇ। ਬੋਇੰਗ ਦੇ ਜਿਹੜੇ ਸਪੋਕਸਵੂਮਨ ਆ ਉਹਨਾਂ ਨੇ ਕੰਪਨੀ ਵੱਲੋਂ ਜਿਹੜਾ ਉਹ ਬਿਆਨ ਦਿੰਦੇ ਹੋਏ ਕਿਹਾ ਵੀ ਕਹਿੰਦੇ ਵੀ ਅਸੀਂ ਬਹੁਤ ਮੁਆਫੀ ਚਾਹੁੰਦੇ ਹਾਂ, ਡੀਪਲੀ ਸੌਰੀ ਆ ਜਿਨ੍ਹਾਂ ਦੇ ਇਹਨਾਂ 2 ਫਲਾਈਟਸ ਦੇ ਵਿੱਚ ਪਰਿਵਾਰਾਂ ਦੇ ਜੀਆਂ ਦੀ ਜਿਹੜੀ ਉਹ ਮੌਤ ਹੋਈ ਹੈਗੀ ਆ। ਸੋ ਕਹਿੰਦੇ ਵੀ ਦਰਜਨਾਂ ਹੀ ਜਿਹੜੇ ਲਾਸੂਟ ਆ ਬੋਇੰਗ ਦੇ ਉਲਟ ਇਹਨਾਂ ਹਾਦਸਿਆਂ ਤੋਂ ਬਾਅਦ ਚ ਦਰਜ ਜਿਹੜੇ ਉਹ ਕੀਤੇ ਗਏ ਸੀਗੇ। ਸੋ 28 ਮਿਲੀਅਨ ਤੇ ਪਲੱਸ 26% ਇੰਟਰਸਟ, ਸੋ ਕੁੱਲ ਮਿਲਾ ਕੇ ਕਹਿੰਦੇ ਤਕਰੀਬਨ $36 ਮਿਲੀਅਨ ਜਿਹੜੇ ਆ ਇਹਨਾਂ ਪਰਿਵਾਰਾਂ ਦੇ ਵਿੱਚ ਹੁਣ ਡਿਸਟ੍ਰੀਬਿਊਟ ਕੀਤਾ ਜਿਹੜਾ ਉਹ ਜਾਵੇਗਾ। ਜੀ, ਅਗਲੀ ਖਬਰ ਵੱਲ ਚਲੀਏ। ਰੀਡਿਸਟ੍ਰਿਕਟਿੰਗ ਨੂੰ ਲੈ ਕੇ ਕਿਉਂਕਿ ਪ੍ਰੋਪੋਜੀਸ਼ਨ 50 ਪਾਸ ਹੋਈ ਆ, ਉਹਦੇ ਨਾਲ ਬਹੁਤ ਸਾਰੇ ਜਿਹੜੇ ਏਰੀਏ ਆ ਉਹ ਉਹਨਾਂ ਦਾ ਜਿਹੜੀ ਬਾਉਂਡਰੀਜ਼ ਆ ਉਹ ਚੇਂਜ ਹੋਈਆਂ ਆ। ਕੈਲੀਫੋਰਨੀਆ ਦੇ ਸੈਕਰਾਮੈਂਟੋ ਦੇ ਏਰੀਆ ਰਿਪਰੈਜ਼ੈਂਟੇਟਿਵ ਐਮੀ ਬੇਰਾ ਉਹ ਕਹਿੰਦੇ ਵੀ ਮੈਂ ਆਪਣਾ ਡਿਸਟ੍ਰਿਕਟ ਚੇਂਜ ਕਰਨ ਜਾ ਰਿਹਾ ਹੁਣ ਡਿਸਟ੍ਰਿਕਟ 3। ਸੋ ਡਿਸਟ੍ਰਿਕਟ 3 ਚੇਂਜ ਹੋਣ ਦੇ ਨਾਲ ਰਿਪਰੈਜ਼ੈਂਟੇਟਿਵ ਕੈਬਨ ਕਾਲੀ ਜੋ ਰਿਪਬਲਿਕਨ ਹੈਗੇ ਆ ਉਹ ਹੁਣ ਇਸ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਕਾਲੀ ਦੇ ਲਈ ਕਹਿੰਦੇ ਕਾਫੀ ਟਫ ਓਪੋਨੈਂਟ ਹੋਣਗੇ। ਤੇ ਇਹ ਜਿਹੜੀ ਯੂਨੀਵਰਸਿਟੀ ਆਫ ਚੀਕੋ ਦੇ ਇੱਕ ਚਾਰਲਸ ਟਰਨਰ ਆ, ਪ੍ਰੋਫੈਸਰ ਆਫ ਪੋਲੀਟੀਕਲ ਸਾਇੰਸ, ਉਹਨਾਂ ਨੇ ਇਹ ਕਿਹਾ ਆ ਵੀ ਜੇ ਗੁੱਡ ਜੌਬ ਨਹੀਂ ਕੀਤੀ ਇਨਕੰਬੈਂਟ ਨੇ ਤੇ ਉਹਦਾ ਜਿਹੜਾ ਕਾਫੀ ਹਾਰਡ ਹੋਊਗਾ ਇਸ ਇਲੈਕਸ਼ਨ ਦੇ ਵਿੱਚ। ਬਹੁਤ ਵਾਰ ਰਾਜਕਨਵੀਰ ਸਿੰਘ ਜੀ ਅਸੀਂ ਦੇਖਿਆ ਐਮੀ ਬੇਰਾ ਨੂੰ ਲੈ ਕੇ ਆਪਣੇ ਬੰਦੇ ਬਹੁਤ ਰੌਲਾ ਪਾਉਂਦੇ ਰਹਿੰਦੇ ਆ ਵੀ ਦੇਖੋ ਜੀ ਇਹ ਸਿੱਖ ਕੌਕਸ ਆ, ਇਹ ਕੁਛ ਕਰਦਾ ਨਹੀਂ। ਸੋ ਹੁਣ ਤੁਹਾਡੇ ਕੋਲ ਮੌਕਾ ਆ ਕਲੇਮ ਤੁਹਾਨੂੰ ਜਿਹੜਾ ਨਾ ਬਲੇਮ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਹੁਣ ਜਦੋਂ ਇਲੈਕਸ਼ਨ ਹੋਣੀ ਆ ਠੋਕ ਕੇ ਜੇ ਤੁਸੀਂ ਐਮੀ ਬੇਰਾ ਦਾ ਵਿਰੋਧ ਕਰਦੇ ਆ, ਉਹਦਾ ਜਿਹੜਾ ਆਪੋਜੀਸ਼ਨ ਕੈਂਡੀਡੇਟ ਹੈਗਾ ਕਾਲੀ, ਉਹਦੀ ਸਪੋਰਟ ਕਰੋ, ਨਾ ਕਿ ਬਾਅਦ ਦੇ ਵਿੱਚ ਐਵੇਂ ਹੋਰਨਾਂ ਨੂੰ ਵੀ ਜਿਹੜਾ। ਇਹ ਵੈਸੇ ਵੀ ਹਰਜੋਤ ਸਿੰਘ ਜੀ ਇੰਡੀਆ ਵਾਲਿਆਂ ਦੇ ਨਾਲ ਬੜਾ ਮਿਲ ਕੇ ਜਿਹੜਾ ਉਹ ਚੱਲਦਾ। ਆਪਾਂ ਤਾਂ ਪਹਿਲਾਂ ਵੀ ਐਮੀ ਬੇਰਾ ਦਾ ਵਿਰੋਧ ਕੀਤਾ ਸੀ, ਸਰੋਤਿਆਂ ਨੂੰ ਯਾਦ ਹੋਊਗਾ ਜਿਸ ਟਾਈਮ ਦੇ ਉੱਤੇ ਉਹਦੀ ਪਿਛਲੀ ਇਲੈਕਸ਼ਨ ਦੇ ਵਿੱਚ। ਬਿਲਕੁਲ, ਐਮੀ ਬੇਰਾ ਫਿਜ਼ੀਸ਼ੀਅਨ ਆ, ਸਾਬਕਾ ਸੈਕਰਾਮੈਂਟੋ ਕਾਉਂਟੀ ਦਾ ਚੀਫ ਮੈਡੀਕਲ ਆਫੀਸਰ ਵੀ ਰਿਹਾ ਆ ਤੇ ਇੱਕ ਸਕੈਂਡਲ ਦੇ ਵਿੱਚ ਵੀ ਫਸਿਆ ਸੀ ਜਦੋਂ ਇਹਦੇ ਫਾਦਰ ਨੂੰ
ਫਾਦਰ ਨੇ ਜਿਹੜੀ ਫੰਡਿੰਗ ਨੂੰ ਲੈ ਕੇ ਜਿਹੜੀ ਸੀ ਇਲੈਕਸ਼ਨ ਫੰਡਿੰਗ ਨੂੰ ਲੈ ਕੇ ਉਹਨਾਂ ਦੇ ਉੱਤੇ ਚਾਰजेस ਵੀ ਲੱਗੇ ਸੀ, ਉਹ ਪ੍ਰੂਵ ਵੀ ਹੋ ਗਿਆ ਸੀ ਬਾਅਦ ਦੇ ਵਿੱਚ। ਸੋ ਐਮੀ ਵਰਾ ਜਿਹੜਾ ਡਿਸਟ੍ਰਿਕਟ 3 ਦਾ ਜਿਹੜਾ ਹੁਣ ਕੈਂਡੀਡੇਟ ਹੋਊਗਾ, ਜਿਹੜੀ ਕਿ ਕਰੰਟਲੀ ਰਿਪਬਲਿਕਨ ਕੈਂਡੀਡੇਟ ਕੈਬਨ ਕਾਲੀ ਦੇ ਕੋਲ ਹੈਗੀ ਆ। ਸੋ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ। ਸੋ ਜਿਹੜੇ ਵਿਰੋਧ ਕਰਦੇ ਅਗਲੇ ਹੈਗੇ ਆ, ਸਾਲ ਜਿਹੜੇ ਨਹੀਂ ਪਸੰਦ ਕਰਦੇ, ਤੇ ਹੁਣ ਕਮਰ ਕੱਸੇ ਕਰ ਲਓ, ਫਿਰ ਬਾਅਦ ਦੇ ਵਿੱਚ ਫਿਰ ਤੁਸੀਂ ਕਹਿੰਦੇ ਆ ਵੀ ਦੇਖੋ ਜੀ ਆਹ ਹੋ ਗਿਆ ਤੇ ਆਹ ਹੋ ਗਿਆ। ਜਿਹੜੇ ਮੌਜੂਦਾ ਗਵਰਨਰ ਨੇ ਗੈਵਨ ਨਿਊਸਮ, ਉਸ ਦੀ ਇੱਕ ਸਾਬਕਾ ਚੀਫ ਆਫ ਸਟਾਫ ਆ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਉਸ ਉੱਤੇ ਦੋਸ਼ ਆ ਵੀ ਉਸਨੇ $2.25 ਲੱਖ ਜਿਹੜੇ ਆ ਕੈਂਪੇਨ ਦੇ ਉਹ ਚੋਰੀ ਕੀਤੇ ਆ। ਇੱਕ ਇਨਐਕਟਿਵ ਪੋਲੀਟੀਕਲ ਕੈਂਪੇਨ ਜਿਹੜਾ ਉਹ ਸੀਗਾ, ਕਹਿੰਦੇ ਵੀ ਉਸਨੇ ਸਿੱਧਾ ਹੀ ਫਨਲ ਕਰ ਲਏ ਆਪਣੇ ਦੋਸਤ ਦੀ ਜਿਹੜੀ ਉਹ ਪਾਕਟ ਦੇ ਵਿੱਚ। ਫੈਡਰਲ ਪ੍ਰੋਸੀਕਿਊਟਰਸ ਨੇ ਡੈਨਾ ਵਿਲੀਅਮਸਨ ਜਿਹੜੀ 53 ਸਾਲ ਦੀ ਆ, ਉਸ ਦੇ ਉੱਤੇ 23 ਵੱਖ-ਵੱਖ ਜਿਹੜੇ ਚਾਰजेस ਆ ਫੈਡਰਲ ਇੰਡਾਈਟਮੈਂਟ ਦੇ ਲਾਏ ਆ। conspiracy to commit bank and wire fraud, defrauding of United States, obstructing justice, filing false tax returns and lying to authorities. ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਜਿਹੜੇ ਯੂਐਸ ਅਟਰਨੀ ਆਫਿਸ ਆ, ਉਹਨਾਂ ਨੇ ਇਸ ਦੀ ਜਿਹੜੀ ਜਾਣਕਾਰੀ ਦਿੱਤੀ ਆ। FBI ਸੈਕਰਾਮੈਂਟੋ ਸਪੈਸ਼ਲ ਏਜੰਟ ਇੰਚਾਰਜ ਸਿਡ ਪਟੇਲ, ਉਹਨਾਂ ਨੇ ਕਿਹਾ ਵੀ ਅੱਜ ਜਿਹੜਾ ਇਹ ਨਤੀਜਾ ਆਪਣੇ ਸਾਹਮਣੇ ਆ, ਪਿਛਲੇ 3 ਸਾਲਾਂ ਦੀ ਅਣਥਕ ਜਿਹੜੀ ਆ ਜਾਂਚ ਇਨਵੈਸਟੀਗੇਟਿਵ ਵਰਕ ਦਾ ਇਹ ਫੈਸਲਾ ਆ। ਅਸੀਂ ਜਿਹੜਾ ਇਸ ਦਾ ਨਤੀਜਾ ਆ, ਤੇ ਕਹਿੰਦੇ ਵੀ ਅਸੀਂ IRS ਦੀ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਟੀਮ ਆ ਤੇ ਯੂਐਸ ਅਟਰਨੀ ਆਫਿਸ ਦੇ ਨਾਲ ਮਿਲ ਕੇ ਇਹ ਸਾਰੀ ਇਨਵੈਸਟੀਗੇਸ਼ਨ ਕੀਤੀ ਸੀ। FBI ਕਹਿੰਦੇ ਵੀ ਬਹੁਤ ਮੁਸ਼ਤੈਦੀ ਦੇ ਨਾਲ ਅਜਿਹੇ ਫਰਾਡ ਤੇ ਕਰਪਸ਼ਨ ਨੂੰ ਅਨਕਵਰ ਕਰਨ ਦੇ ਲਈ, ਉਸ ਤੋਂ ਪਰਦਾਫਾਸ਼ ਕਰਨ ਦੇ ਲਈ ਲਗਾਤਾਰ ਕੰਮ ਕਰਦੀ ਰਹਿੰਦੀ ਆ, ਤਾਂ ਜੋ ਜਿਹੜੀ ਸਰਕਾਰ ਦੇ ਸਿਸਟਮ ਨੇ ਉਹ ਬਿਲਕੁਲ ਟੌਪ ਦੇ ਉੱਤੇ ਵਧੀਆ ਢੰਗ ਦੇ ਨਾਲ ਜਿਹੜੇ ਉਹ ਚੱਲਣ। ਨਿਊਸਮ ਦੀ ਜਿਹੜੀ ਇਹ ਸਾਥਣ ਰਹੀ ਆ 2022 ਤੋਂ ਲੈ ਕੇ ਦਸੰਬਰ 2024 ਦੇ ਵਿੱਚ, ਇੱਕ ਟਾਈਮ ਦੇ ਉੱਤੇ ਇਸ ਦੀ ਚੀਫ ਆਫ ਸਟਾਫ ਵੀ ਜਿਹੜੀ ਉਹ ਰਹੀ ਆ। ਸੋ ਕਹਿੰਦੇ ਵੀ ਰਜਿਸਟਰਡ ਲੌਬਿਸਟ ਗ੍ਰੈਗ ਕੈਂਬਲ ਦੇ ਨਾਲ ਇਸ ਨੇ ਮਿਲ ਕੇ ਪਲਾਟ ਜਿਹੜਾ ਉਹ ਕੀਤਾ ਸੀ। 2 ਹੋਰ ਜਾਣੇ ਸ਼ੌਨ ਮੈਕਲਸਕੀ ਜਿਹੜੇ ਤੇ ਉਸ ਤੋਂ ਇਲਾਵਾ 2 ਹੋਰ ਜਾਣੇ ਜਿਹੜੇ ਆ, ਉਹਨਾਂ ਦੀ ਵਰਤੋਂ ਕੀਤੀ ਗਈ ਇਹ $2.25 ਲੱਖ ਆ ਉਹਨਾਂ ਨੂੰ ਸਾਈਫਨ ਕਰਨ ਦੇ ਲਈ। ਸੋ ਜਿਹੜਾ ਕਹਿੰਦੇ ਵੀ ਆਈਡਲ ਅਕਾਊਂਟ ਸੀਗਾ, ਇਹ ਸਾਬਕਾ US ਕਾਂਗਰਸਮੈਨ ਹੈਵੀਅਰ ਬਸੇਰਾ ਉਹਨਾਂ ਦਾ ਜਿਹੜਾ ਆ ਉਹ ਉਹਨਾਂ ਨੂੰ ਬਿਲੋਂਗ ਕਰਦਾ ਸੀਗਾ। ਸੋ ਤੁਸੀਂ ਹਿਸਾਬ ਲਾ ਲਓ ਵੀ ਐਡੇ ਵੱਡੇ ਅਹੁਦਿਆਂ ਤੇ ਐਡੇ ਵੱਡੇ ਬੰਦਿਆਂ ਦੇ ਜਿਹੜੇ ਚੀਫ ਆਫ ਸਟਾਫ ਰਹੇ, ਉਹਨਾਂ ਕੈਂਪੇਨਸ ਦੇ ਵਿੱਚ ਕੰਮ ਕਰਨ ਵਾਲੇ ਕਿੱਦਾਂ ਦੀਆਂ ਜਿਹੜੀਆਂ ਧਾਂਦਲੀਆਂ ਆ ਉਹ ਕਰ ਜਾਂਦੇ ਆ। ਕੈਲੀਫੋਰਨੀਆ ਕਹਿੰਦੇ ਵੀ 17,000 ਕਮਰਸ਼ੀਅਲ ਡਰਾਈਵਿੰਗ ਲਾਇਸੈਂਸਸ ਰਿਵਿਊ ਕਰਨ ਜਾ ਰਿਹਾ ਹੈ, ਖਾਸ ਕਰਕੇ ਇਮੀਗ੍ਰੈਂਟਸ ਦੇ। ਜਦੋਂ ਤੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੰਸਰਨ ਰੇਜ਼ ਕੀਤੇ ਆ ਵੀ ਕੰਟਰੀ ਦੇ ਵਿੱਚ ਜਿਹੜੇ ਇਲੀਗਲੀ ਇੰਪਰੋਪਰਲੀ ਲੋਕਾਂ ਨੂੰ ਲਾਇਸੈਂਸ ਦਿੱਤੇ ਗਏ ਹੈਗੇ, ਜੋ ਕਿ ਸੈਮੀ ਟਰੱਕ ਚਲਾਉਂਦੇ ਹੈਗੇ ਆ ਜਾਂ ਬੱਸ ਚਲਾਉਂਦੇ ਹੈਗੇ। ਗਵਰਨਰ ਗੈਵਨ ਨਿਊਸਮ ਨੇ ਇਹ ਕਿਹਾ ਵੀ ਇਹ ਰੀਜ਼ਨ ਨਹੀਂ ਹੈਗਾ, ਉਹ ਰੀਜ਼ਨ ਆ ਜਿਹਦੇ ਕਰਕੇ ਵਾਇਲੇਸ਼ਨ ਆਫ ਦਾ ਸਟੇਟ ਲਾ ਜਿਹੜਾ ਆ ਅਸੀਂ ਕੈਂਸਲ ਕਰਨ ਜਾ ਰਹੇ ਹੈਗੇ ਆ। ਡੈਮੋਕ੍ਰੇਟਿਕ ਗਵਰਨਰ ਦੇ ਆਫਿਸ ਤੇ ਰਿਪਬਲਿਕਨ ਟਰੰਪ ਐਡਮਿਨਿਸਟ੍ਰੇਸ਼ਨ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਐਗਰੀ ਕੀਤੇ ਆ ਵੀ ਇਹ ਜਿਹੜੇ ਲਾਇਸੈਂਸਸ ਆ ਇਹਨਾਂ ਨੇ ਵਾਇਲੇਸ਼ਨ ਕੀਤੀ ਹੈਗੀ ਆ ਐਗਜ਼ਿਸਟਿੰਗ ਸਟੈਂਡਰਡ ਦੇ ਉੱਤੇ, ਜੋ ਕਿ ਟਰਾਂਸਪੋਰਟੇਸ਼ਨ ਸੈਕਟਰੀ ਨੇ ਰੀਸੈਂਟਲੀ ਇਹ ਕਿਹਾ ਸੀ ਵੀ ਨੇਸ਼ਨ ਵਾਈਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀ ਜਿਹੜੀਆਂ ਕੰਡੀਸ਼ਨਸ ਆ ਉਹਨਾਂ ਨੂੰ ਕੱਸਿਆ ਜਾਵੇ ਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਾ ਆਡਿਟ ਕੀਤਾ ਜਾਵੇ ਜਦੋਂ ਜਿਹੜਾ ਡਰਾਈਵਰ ਆ ਕੰਟਰੀ ਦੇ ਵਿੱਚ ਆਉਂਦਾ ਹੈਗਾ। ਪਰ ਪਿਛਲੇ ਦਿਨਾਂ 'ਚ 2-3 ਐਕਸੀਡੈਂਟ ਜਿਹੜੇ ਫਲੋਰੀਡਾ ਦੇ ਵਿੱਚ ਜੋ ਹੋਇਆ, ਜਿਹਦੇ ਨਾਲ 3 ਜਣਿਆਂ ਦੀ ਮੌਤ ਹੋਈ ਆ, ਉਹ ਤੋਂ ਬਾਅਦ ਟੈਕਸਸ ਦੇ ਵਿੱਚ, ਐਲਬਾਮਾ ਦੇ ਵਿੱਚ ਜਿਹੜੇ ਐਕਸੀਡੈਂਟ ਹੋਏ ਆ, ਉਹਨਾਂ ਕਰਕੇ ਜਿਹੜਾ ਇਹ ਇਸ਼ੂ ਆ ਇੱਕ ਬਹੁਤ ਵੱਡਾ ਬਣ ਗਿਆ ਸੀਗਾ। ਸੋ ਹਾਲਾਂਕਿ ਡਫੀ ਉਹਨਾਂ ਨੇ $40 ਮਿਲੀਅਨ ਆਲਰੇਡੀ ਕੈਲੀਫੋਰਨੀਆ ਦਾ ਰੋਕ ਵੀ ਦਿੱਤਾ ਹੈਗਾ ਆ। ਪਹਿਲਾਂ ਉਹਨਾਂ ਨੇ ਨਵੀਆਂ ਰਿਸਟ੍ਰਿਕਸ਼ਨਸ ਲਾਈਆਂ ਸੀ ਇਮੀਗ੍ਰੈਂਟਸ ਦੇ ਉੱਤੇ ਤੇ ਕੀ ਜਿਹੜਾ ਚਾਹੀਦਾ ਹੈਗਾ, ਪਰ ਇਸ ਨੂੰ ਲੈ ਕੇ ਜਿਹੜਾ 17,000 ਲੋਕ ਕਹਿੰਦੇ ਆਲਰੇਡੀ ਅਫੈਕਟਡ ਹੋ ਗਏ ਹੈਗੇ। ਜਿਹੜੀਆਂ ਹਰਜੋਤ ਸਿੰਘ ਜੀ DMV ਨੇ ਈਮੇਲਾਂ ਜਿਹੜੀਆਂ ਉਹ ਘੱਲੀਆਂ ਆ ਉਸ ਦੇ ਨਾਲ। ਸੋ ਸ਼ੌਨ ਡਫੀ ਹੋਣਾ ਨੇ ਇਹ ਦੋਸ਼ ਲਾਏ ਵੀ ਦੇਖੋ ਜਿਹੜੇ ਨਿਊਸਮ ਹੋਣੀ ਆ ਉਹ ਝੂਠ ਬੋਲਦੇ ਆ। ਉਹ ਕਹਿੰਦੇ ਵੀ ਪਹਿਲਾਂ ਥੋੜੇ ਹਫ਼ਤੇ ਪਹਿਲਾਂ ਹੀ ਅਜੇ ਕਹਿ ਰਹੇ ਸੀਗੇ ਵੀ ਅਸੀਂ ਕਿਸੇ ਨੂੰ ਵੀ ਇਲੀਗਲੀ CDL ਜਿਹੜਾ ਉਹ ਨਹੀਂ ਦਿੱਤਾ, ਤੇ ਆਪ ਹੁਣ ਜਿਹੜੇ 17,000 CDL ਰਿਵੋਕ ਕੀਤੇ ਆ ਕੈਂਸਲ ਕਰਕੇ, ਇਹ ਆਪ ਹੀ ਇੱਕ ਹਿਸਾਬ ਦੇ ਨਾਲ ਮੰਨ ਰਹੇ ਆ ਵੀ ਹਾਂ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਆ। ਉਹ ਤਾਂ ਇੱਕ ਜੱਜ ਨੇ ਕਿਹਾ ਸੀਗਾ ਵੀ ਇਮੀਗ੍ਰੇਸ਼ਨ ਦਾ ਬਹਾਨਾ ਲਾ ਕੇ ਤੁਸੀਂ ਟਰਾਂਸਪੋਰਟੇਸ਼ਨ ਦੀ ਮਨੀ ਜਿਹੜੇ ਫੰਡਸ ਆ ਉਹ ਰੋਕ ਨਹੀਂ ਸਕਦੇ,
ਪਰ ਜਿਹੜੇ ਸ਼ੌਨ ਡਫੀ ਹੁਣਾਂ ਨੇ ਇੱਕ ਵਾਰੀ ਫਿਰ ਉਸ ਚੀਜ਼ ਨੂੰ ਜਿਹੜਾ ਉਹ ਦੁਹਰਾਇਆ ਵੀ ਜਿਹੜੀ 160 ਮਿਲੀਅਨ ਦੀ ਫੰਡਿੰਗ ਆ ਉਸ ਨੂੰ ਅਜੇ ਵੀ ਜਿਹੜਾ ਉਹ ਰੋਕ ਸਕਦੇ ਆ। ਪਰ ਅਜੇ ਵੀ ਜਿਹੜਾ ਹਰਜੋਤ ਸਿੰਘ ਜੀ ਓਵਰਆਲ ਜੇ ਦੇਖਿਆ ਜਾਵੇ ਤਾਂ ਲੋਕਾਂ ਦੇ ਵਿੱਚ ਭੰਬਲ ਭੂਸਾ ਜਿਹੜਾ ਉਹ ਜ਼ਰੂਰ ਬਣਿਆ ਪਿਆ ਆ। ਇੱਕ ਅਪੀਲ ਕੋਰਟ ਨੇ ਰੋਕ ਵੀ ਜਿਹੜੀ ਆ ਉਹ ਹੁਣ ਲਾਈ ਹੋਈ ਸੀਗੀ ਇਹਨਾਂ ਦੇ ਇਸ ਐਮਰਜੈਂਸੀ ਰੂਲ ਨੂੰ ਜਿਹੜਾ ਉਹ ਲੈ ਕੇ। ਸੋ ਇਵੈਂਚੁਅਲੀ ਕੀ ਬਣੂਗਾ ਇਹ ਆਉਂਦੇ ਥੋੜੇ ਦਿਨਾਂ 'ਚ ਨਿਤਾਰਾ ਹੋਊਗਾ, ਪਰ ਮੌਜੂਦਾ ਸਥਿਤੀ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਜਿਹੜਾ ਉਹ ਲੱਗ ਰਿਹਾ, ਕਿਉਂਕਿ ਲੋਕਾਂ ਨੂੰ 60 ਦਿਨਾਂ ਦੀ ਮੌਲਤ ਡੀਐਮਵੀ ਨੇ ਦਿੱਤੀ ਹੋਈ ਆ। ਜੇ ਉਹ ਪੇਪਰ ਵਰਕ ਪੇਸ਼ ਕਰ ਸਕਦੇ ਆ ਤਾਂ ਠੀਕ ਆ, ਨਹੀਂ ਤਾਂ ਉਹਨਾਂ ਦੇ ਸੀਡੀਐਲ ਜਿਹੜੇ ਉਹ ਕੈਂਸਲ ਹੋ ਜਾਣਗੇ। ਉਤੋਂ ਅਪੀਲ ਕੋਰਟ ਦੇ ਜਿਹੜੇ ਉਹ ਫੈਸਲੇ ਦੀ ਵੀ ਜਿਹੜਾ ਉਹ ਇੰਤਜ਼ਾਰ ਜਿਹੜਾ ਉਹ ਰਹੇਗਾ। ਪਰ ਇਹ ਆ ਕਨਫਿਊਜ਼ਨ ਜਿਹੜਾ ਅਜੇ ਵੀ ਪੂਰੀ ਤਰ੍ਹਾਂ ਬਰਕਰਾਰ ਆ, ਪਰ ਜੋ ਲੱਗ ਰਿਹਾ ਆ ਉਹ ਇਹੀ ਆ ਹਰਜੋਤ ਸਿੰਘ ਜੀ ਵੀ ਇੱਕ ਪਾਸੇ ਤਾਂ ਇਹਨਾਂ ਨੇ ਜਿਹੜੀਆਂ ਈਮੇਲਾਂ ਉਹ ਘੱਲ ਦਿੱਤੀਆਂ, ਹੁਣ ਦੁਬਾਰਾ ਇਹ ਈਮੇਲ ਘੱਲਦੇ ਆ ਜਾਂ ਨਹੀਂ, ਵੀ ਨਹੀਂ ਉਹ ਜਿਹੜੀ ਪਹਿਲੀ ਈਮੇਲ ਗਲਤੀ ਦੇ ਨਾਲ ਆ ਤਾਂ ਫਿਰ ਕਹਿ ਸਕਦੇ ਆ ਵੀ ਹਾਂ ਅਪੀਲ ਕੋਰਟ ਦਾ ਕੋਈ ਫੈਸਲਾ ਉਸ ਦੇ ਉੱਤੇ ਅਸਰ ਜਿਹੜਾ ਉਹ ਪਵੇਗਾ। ਪਰ ਅਦਰਵਾਈਜ਼ ਹਾਲ ਦੀ ਘੜੀ ਜਿਨ੍ਹਾਂ ਨੂੰ ਈਮੇਲਾਂ ਪਹੁੰਚੀਆਂ ਆ ਉਹਨਾਂ ਨੂੰ ਜਿਹੜਾ ਜ਼ਰੂਰ ਝਟਕਾ ਜਿਹੜਾ ਉਹ ਲੱਗ ਚੁੱਕਾ ਆ। ਜੀ ਬਿਲਕੁਲ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ ਹੀ ਆ। ਤੇ ਮਾਰਕੀਟਸ ਦੀ ਗੱਲ ਕਰਦੇ ਜਾਈਏ, ਡਾਊ ਜੋਨ ਅੱਜ 300 ਤੇ 26 ਪੁਆਇੰਟ 27 ਪੁਆਇੰਟ ਵੱਧ ਕੇ 48,255 ਤੇ ਬੰਦ ਹੋਇਆ। S&P 4 ਪੁਆਇੰਟ ਵੱਧ ਕੇ 6800 ਤੇ 51 ਤੇ। ਨੈਸਡੈਕ 62 ਪੁਆਇੰਟ ਘਟ ਕੇ 23,406 ਦੇ ਉੱਤੇ। ਸੋਨੇ ਦਾ ਭਾਅ 4100 ਤੇ $93 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ। 10 ਈਅਰ ਯੀਲਡ 4.09%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,01,991 ਤੇ ਇਥੀਰੀਅਮ 3400 ਤੇ $26 ਦੇ ਬਰਾਬਰ ਚੱਲ ਰਿਹਾ। $1 ਦੇ ਬਰਾਬਰ ਇੰਡੀਆ ਦੇ 88 ਰੁਪਏ ਤੇ 61 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ। $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 20 ਪੈਸੇ। ਜਾਂਦੇ ਜਾਂਦੇ ਇੱਕ ਵਾਰੀ ਫੇਰ ਬੇਨਤੀ ਕਰਦੇ ਜਾਈਏ, ਜਿਸ ਤਰ੍ਹਾਂ ਆਪਾਂ ਸਵੇਰੇ ਕੀਤੀ ਸੀ ਵੀ ਬੇ ਏਰੀਏ ਦੇ ਵਿੱਚ ਜਿੰਨੇ ਵੀ ਸਰੋਤੇ ਰਹਿੰਦੇ ਹੈਗੇ ਆ, ਬੇ ਏਰੀਏ ਦੇ ਵਿੱਚ 1170 AM ਹੁਣ 2 ਸਾਲ ਦਾ ਸਮਾਂ ਹੋ ਚੱਲਾ ਹੈ। ਪੰਜਾਬੀ ਰੇਡੀਓ USA ਚੱਲਦਾ, ਜਿਹਦੀ ਬਹੁਤ ਕਵਰੇਜ ਆ ਇੱਧਰ ਬੇ ਏਰੀਏ ਤਾਈਂ, ਮੋਡੈਸਟੋ, ਸਟਾਕਟਨ, ਯੂਬਾ ਸਿਟੀ ਤਾਈਂ, ਸੈਕਰਾਮੈਂਟੋ ਤਾਈਂ। ਤੇ ਜਿਹੜੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਬੇ ਏਰੀਏ 'ਚ ਰਹਿੰਦੇ ਹੈਗੇ ਆ, ਉਹਨਾਂ ਸਾਰਿਆਂ ਨੂੰ ਕਹੋ ਕਿ ਆਪਣੇ ਕਾਰਾਂ ਦੇ ਵਿੱਚ ਵੀ ਸੁਣਿਆ ਕਰੋ, ਘਰਾਂ ਦੇ ਵਿੱਚ ਵੀ ਸੁਣਿਆ ਕਰੋ। ਜਿਨ੍ਹਾਂ ਨੂੰ ਰੇਡੀਓ ਸੈਟਸ ਦੀ ਜ਼ਰੂਰਤ ਆ ਉਹ 408 272 5200 ਤੇ ਕਾਲ ਕਰ ਸਕਦੇ ਆ। ਜਿਹੜੇ ਬਿਜ਼ਨਸ ਓਨਰਸ ਹੈਗੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਐਡਵਰਟਾਈਜ਼ ਕਰੋ, ਕਿਉਂਕਿ ਇਹਦੀ ਰੇਂਜ ਬਹੁਤ ਆ ਤੇ ਉਹਦੇ ਲਈ ਵੀ ਤੁਸੀਂ 408 272 5200 ਤੇ ਕਾਲ ਕਰ ਸਕਦੇ ਹੋ। ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।